ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 13 ਅਪ੍ਰੈਲ 2025 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਤੇ ਮੌਤ ਅਸਲੀ ਨੇ? ਸੁਨਹਿਰੀ ਮਤਨ: ਯਕੂਬ। ਜਿਹੜੀ ਦੁਆ ਈਮਾਨ ਨਾਲ ਹੋਵੇਗੀ, ਉਹਦੇ ਪਾਰੋਂ ਬਿਮਾਰ ਬਚ ਜਾਵੇਗਾ ਤੇ ਖੁਦਾਵੰਦ ਉਹਨੂੰ ਚੁੱਕ ਕੇ ਖਿਲਾਰ ਦੇਵੇਗਾ, ਤੇ ਜੇ ਉਹਨੇ ਪਾਪ ਕੀਤੇ ਹੋਣ ਤੇ ਉਹਨਾਂ ਦੀ ਵੀ ਮਾਫੀ ਹੋ ਜਾਵੇਗੀ। ਜਵਾਬੀ ਪੜ੍ਹਾਈ: ਜ਼ਬੂਰ, ਅਮਾਲ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ, ਤੇ ਜੋ ਕੁਝ ਮੇਰੇ ਅੰਦਰ ਏ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ, ਖੁਦਾਵੰਦ ਨੂੰ ਧੰਨ ਆਖ, ਤੇ ਉਹਦੀ ਕਿਸੇ ਨਿਮਤ ਨੂੰ ਨਾ ਭੁੱਲੀ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਏ, ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਫਾ ਦਿੰਦਾ ਏ, ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਏ, ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਧਰਦਾ ਏ। ਤੇ ਰੱਬ ਪੌਲੁਸ ਦੇ ਹੱਥੋਂ ਖਾਸ ਮੁਆਜਜ਼ੇ ਵਿਖਾਉਂਦਾ ਸੀ, ਇੱਥੇ ਤੀਕਰ ਪਈ ਰੁਮਾਲ ਤੇ ਪਟਕੇ ਉਹਦੇ ਪਿੰਡੇ ਤੋਂ ਲਾ ਕੇ ਬਿਮਾਰਾਂ ਉੱਤੇ ਪਾਏ ਜਾਂਦੇ ਸੀ, ਤੇ ਉਹਨਾਂ ਦੀਆਂ ਬਿਮਾਰੀਆਂ ਜਾਂਦੀਆਂ ਰਹਿੰਦੀਆਂ ਸੀ, ਤੇ ਭੈੜੀਆਂ ਰੂਹਾਂ ਉਹਨਾਂ ਵਿੱਚੋਂ ਨਿਕਲ ਜਾਂਦੀਆਂ ਸੀ। ਦਰਸੀ ਆਵਾਜ਼ ਬਾਈਬਲ ਵਿੱਚੋਂ ਲੂਕਾ। ਉਹ ਯੈਰੂ ਵਿੱਚ ਵੜ ਕੇ ਜਾ ਰਿਹਾ ਸੀ, ਤੇ ਵੇਖੋ ਜ਼ਕਈ ਨਾਂ ਦਾ ਇੱਕ ਬੰਦਾ ਸੀ, ਜਿਹੜਾ ਮਹਿਸੂਲ ਲੈਣ ਵਾਲਿਆਂ ਦਾ ਸਰਦਾਰ ਤੇ ਦੌਲਤਮੰਦ ਸੀ। ਉਹ ਯਿਸੂ ਨੂੰ ਵੇਖਣ ਦੀ ਕੋਸ਼ਿਸ਼ ਕਰਦਾ ਸੀ, ਪਰ ਜੱਥੇ ਦੇ ਪਾਰੋਂ ਵੇਖ ਨਹੀਂ ਸਕਦਾ ਸੀ, ਇਸ ਲਈ ਵੀ ਉਹਦਾ ਕੱਦ ਛੋਟਾ ਸੀ। ਇਸ ਲਈ ਉਹਨੂੰ ਵੇਖਣ ਲਈ ਅੱਗੇ ਨੱਸ ਕੇ ਇੱਕ ਗੋਲਰ ਦੇ ਰੁੱਖ ਉੱਤੇ ਚੜ੍ਹ ਗਿਆ, ਕਿਉਂ ਜੇ ਉਹ ਉਸੇ ਰਾਹ ਤੋਂ ਜਾਣ ਨੂੰ ਸੀ। ਜਦੋਂ ਯਿਸੂ ਉਸ ਥਾਂ ਤੇ ਅੱਪੜਿਆ ਤੇ ਉੱਤੇ ਨਜ਼ਰ ਕਰਕੇ ਉਹਨੂੰ ਆਖਿਆ, ਐ ਜ਼ਕਈ, ਛੇਤੀ ਉਤਰ ਆ, ਕਿਉਂ ਜੇ ਅੱਜ ਮੈਨੂੰ ਤੇਰੇ ਘਰ ਰਹਿਣਾ ਜ਼ਰੂਰ ਏ। ਉਹ ਛੇਤੀ ਉਤਰ ਕੇ ਖੁਸ਼ੀ ਨਾਲ ਉਹਨੂੰ ਆਪਣੇ ਘਰ ਲੈ ਗਿਆ। ਜਦੋਂ ਲੋਕਾਂ ਨੇ ਇਹ ਵੇਖਿਆ ਤੇ ਸਾਰੇ ਬੜਬੜਾ ਕੇ ਆਖਣ ਲੱਗੇ, ਇਹ ਤੇ ਇੱਕ ਪਾਪੀ ਬੰਦੇ ਵੱਲ ਜਾ ਉਤਰਿਆ। ਤੇ ਜ਼ਕਈ ਨੇ ਖਲੋ ਕੇ ਖੁਦਾਵੰਦ ਨੂੰ ਆਖਿਆ, ਐ ਖੁਦਾਵੰਦ, ਵੇਖ, ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਦੇਣਾ ਵਾਂ, ਤੇ ਜੇ ਕਿਸੇ ਦਾ ਕੁਝ ਨਾ ਹੱਕ ਲੈ ਲਿਆ ਏ ਤੇ ਉਹਨੂੰ 4 ਗੁਣਾ ਅਦਾ ਕਰ ਦਵਾਂ। ਯਿਸੂ ਨੇ ਉਹਨੂੰ ਆਖਿਆ, ਅੱਜ ਇਸ ਘਰ ਵਿੱਚ ਮੁਕਤੀ ਆਈ ਏ, ਇਸ ਲਈ ਵੀ ਇਹ ਵੀ ਇਬਰਾਹਿਮ ਦਾ ਪੁੱਤਰ ਏ, ਕਿਉਂ ਜੇ ਆਦਮ ਦਾ ਪੁੱਤਰ ਗਵਾਚੇ ਹੋਇਆਂ ਨੂੰ ਲੱਭਣ ਤੇ ਮੁਕਤੀ ਦੇਣ ਆਇਆ ਏ। ਮਰਕਸ। ਤੇ ਉਹ ਫਿਲਫੌਰ ਇਬਾਦਤਖਾਨੇ ਵਿੱਚੋਂ ਨਿਕਲ ਕੇ ਯਾਕੂਬ ਤੇ ਯੂਹੰਨਾ ਦੇ ਨਾਲ ਸ਼ਮਊਨ ਤੇ ਇੰਦਰੀਆਸ ਦੇ ਘਰ ਆਏ। ਸ਼ਮਊਨ ਦੀ ਸੱਸ ਨੂੰ ਤਾਪ ਚੜ੍ਹੀ ਸੀ, ਤੇ ਉਹਨਾਂ ਨੇ ਫਿਲਫੌਰ ਉਹਦੀ ਖਬਰ ਉਹਨੂੰ ਦਿੱਤੀ। ਉਹਨੇ ਕੋਲ ਜਾ ਕੇ ਤੇ ਉਹਦਾ ਹੱਥ ਫੜ ਕੇ ਉਹਨੂੰ ਚੁੱਕਿਆ, ਤੇ ਤਾਪ ਉਹਦੇ ਉੱਤੋਂ ਉਤਰ ਗਈ, ਤੇ ਉਹ ਉਹਨਾਂ ਦੀ ਸੇਵਾ ਕਰਨ ਲੱਗੀ। ਸ਼ਾਮ ਨੂੰ ਜਦ ਸੂਰਜ ਡੁੱਬ ਗਿਆ ਤੇ ਲੋਕੀ ਸਾਰੇ ਬਿਮਾਰਾਂ ਨੂੰ ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਉਹਦੇ ਕੋਲ ਲਿਆਏ, ਤੇ ਸਾਰਾ ਸ਼ਹਿਰ ਬੂਹੇ ਉੱਤੇ ਇਕੱਠਾ ਹੋ ਗਿਆ। ਤੇ ਉਹਨੇ ਬਥੇਰਿਆਂ ਨੂੰ ਜਿਹੜੇ ਨਿੱਤ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ ਚੰਗਾ ਕੀਤਾ, ਤੇ ਬਹੁਤ ਸਾਰੀਆਂ ਬਦਰੂਆਂ ਨੂੰ ਕੱਢਿਆ, ਤੇ ਬਦਰੂਆਂ ਨੂੰ ਬੋਲਣ ਨਾ ਦਿੱਤਾ, ਕਿਉਂ ਜੇ ਉਹ ਉਹਨੂੰ ਪਛਾਣਦੀਆਂ ਸੀ। ਤੇ ਸੁਬਾਹ ਹੀ ਦਿਨ ਚੜ੍ਹਨ ਤੋਂ ਬਹੁਤ ਪਹਿਲਾਂ ਉਹ ਉੱਠ ਕੇ ਇੱਕ ਵੀਰਾਨ ਥਾਂ ਵੱਲ ਚਲਾ ਗਿਆ ਤੇ ਉੱਥੇ ਦੁਆ ਕੀਤੀ। ਤੇ ਸ਼ਮਊਨ ਤੇ ਉਹਦੇ ਸਾਥੀ ਮਗਰ ਗਏ, ਤੇ ਜਦ ਉਹ ਮਿਲਿਆ ਤੇ ਉਹਨੂੰ ਆਖਿਆ, ਭਈ ਸਾਰੇ ਲੋਕੀ ਤੈਨੂੰ ਲੱਭ ਰਹੇ ਨੇ। ਉਹਨੇ ਆਖਿਆ, ਆਓ ਅਸੀਂ ਆਲ ਦੁਆਲ ਦੇ ਕਿਤੇ ਹੋਰ ਸ਼ਹਿਰਾਂ ਵਿੱਚ ਜਾਈਏ, ਤਾਂ ਜੋ ਮੈਂ ਉੱਥੇ ਵੀ ਮਨਾਦੀ ਕਰਾਂ, ਕਿਉਂ ਜੇ ਮੈਂ ਇਸੇ ਲਈ ਨਿਕਲਿਆ ਵਾਂ। ਤੇ ਉਹ ਸਾਰੇ ਗਲੀਲ ਵਿੱਚ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਜਾ ਕੇ ਮਨਾਦੀ ਕਰਦਾ ਤੇ ਬਦਰੂਆਂ ਨੂੰ ਕੱਢਦਾ ਰਿਹਾ। ਮੱਤੀ। ਫਿਰ ਉਹਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਨਾਪਾਕ ਰੂਹਾਂ ਉੱਤੇ ਇਖਤਿਆਰ ਦਿੱਤਾ, ਭਈ ਉਹਨਾਂ ਨੂੰ ਕੱਢਣ, ਤੇ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਨ। ਇਹਨਾਂ 12 ਨੂੰ ਯਿਸੂ ਨੇ ਘੱਲਿਆ ਤੇ ਉਹਨਾਂ ਨੂੰ ਹੁਕਮ ਦੇ ਕੇ ਆਖਿਆ, ਭਈ ਗੈਰ ਕੌਮਾਂ ਵੱਲ ਨਾ ਜਾਣਾ ਤੇ ਸਾਮਰੀਆਂ ਦੇ ਕਿਸੇ ਸ਼ਹਿਰ ਵਿੱਚ ਨਾ ਵੜਨਾ, ਬਲਕਿ ਇਸਰਾਏਲ ਦੇ ਘਰਾਣੇ ਦੀਆਂ ਗਵਾਚੀਆਂ ਹੋਈਆਂ ਭੇਡਾਂ ਦੇ ਕੋਲ ਜਾਣਾ, ਤੇ ਟੁਰਦੇ ਇਹ ਮਨਾਦੀ ਕਰਨਾ, ਭਈ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਬਿਮਾਰਾਂ ਨੂੰ ਠੀਕ ਕਰਨਾ, ਮੁਰਦਿਆਂ ਨੂੰ ਜਵਾਣਾ, ਕੋੜੀਆਂ ਨੂੰ ਪਾਕ ਕਰਨਾ, ਬਦਰੂਆਂ ਨੂੰ ਕੱਢਣਾ, ਮੁਫਤ ਤੁਸੀਂ ਪਾਇਆ, ਮੁਫਤ ਦੇਣਾ।
ਅਮਾਲ। ਹਫ਼ਤੇ ਦੇ ਪਹਿਲੇ ਦਿਨ ਜਦ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ ਤੇ ਪੌਲੁਸ ਨੇ ਦੂਜੇ ਦਿਨ ਟੁਰ ਜਾਣ ਦਾ ਇਰਾਦਾ ਕਰਕੇ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਅੱਧੀ ਰਾਤ ਤੀਕਰ ਕਲਾਮ ਕਰਦਾ ਰਿਹਾ। ਜਿਸ ਬਾਲਾਖਾਨੇ ਵਿੱਚ ਅਸੀਂ ਇਕੱਠੇ ਹੋਏ ਸੀ ਉਹਦੇ ਵਿੱਚ ਬਹੁਤ ਸਾਰੇ ਦੀਵੇ ਬਲ ਰਹੇ ਸੀ। ਯੂਤਖਸ ਨਾਂ ਦਾ ਇੱਕ ਜਵਾਨ ਮੁੰਡਾ ਬਾਰੀ ਵਿੱਚ ਬੈਠਾ ਸੀ। ਉਹਦੇ ਉੱਤੇ ਨੀਂਦਰ ਦਾ ਬਹੁਤ ਗਲਬਾ ਸੀ ਤੇ ਜਦ ਪੌਲੁਸ ਬਹੁਤੇ ਚਿਰ ਤੀਕਰ ਗੱਲਾਂ ਕਰਦਾ ਰਿਹਾ ਤੇ ਉਹ ਨੀਂਦਰ ਦੇ ਗਲਬੇ ਵਿੱਚ ਤੀਜੀ ਮੰਜ਼ਲ ਤੋਂ ਹੇਠਾਂ ਡਿੱਗ ਪਿਆ ਤੇ ਜਦ ਚੁੱਕਿਆ ਗਿਆ ਤੇ ਮੁਰਦਾ ਸੀ। ਪੌਲੁਸ ਉੱਤਰ ਕੇ ਉਹਦੇ ਨਾਲ ਚੰਬੜ ਗਿਆ ਤੇ ਗਲੇ ਲਾ ਕੇ ਆਖਿਆ, ਘਬਰਾਓ ਨਾ, ਇਹਦੇ ਵਿੱਚ ਜਾਨ ਹੈ ਏ। ਰੋਮੀਓ। ਇਸ ਲਈ ਪਾਪ ਤੁਹਾਡੇ ਫਾਨੀ ਬਦਨ ਵਿੱਚ ਬਾਦਸ਼ਾਹੀ ਨਾ ਕਰੇ ਭਈ ਤੁਸੀਂ ਉਹਦੀ ਖਾਹਿਸ਼ ਦੇ ਹੇਠਾਂ ਲੱਗ ਜਾਓ ਤੇ ਆਪਣੇ ਅਜ਼ਾ ਨਾਰਾਜ਼ਗੀ ਦੇ ਅਜ਼ਾ ਹੋਣ ਲਈ ਪਾਪ ਦੇ ਹਵਾਲੇ ਨਾ ਕਰਿਆ ਕਰੋ, ਬਲਕਿ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜਿਉਂਦੇ ਜਾਣ ਕੇ ਰੱਬ ਦੇ ਹਵਾਲੇ ਕਰੋ ਤੇ ਆਪਣੇ ਅਜ਼ਾ ਰਾਸਤਬਾਜ਼ੀ ਦੇ ਹਥਿਆਰ ਹੋਣ ਲਈ ਰੱਬ ਦੇ ਹਵਾਲੇ ਕਰੋ। ਇਸ ਲਈ ਵੀ ਪਾਪ ਦਾ ਤੁਹਾਡੇ ਉੱਤੇ ਇਖਤਿਆਰ ਹੋਵੇਗਾ, ਕਿਉਂ ਜੇ ਤੁਸੀਂ ਸ਼ਰੀਅਤ ਦੇ ਹੇਠਾਂ ਨਹੀਂ ਬਲਕਿ ਫਜ਼ਲ ਦੇ ਹੇਠਾਂ ਹੋ। ਇਸ ਲਈ ਕੀ ਹੋਇਆ ਕਿ ਅਸੀਂ ਇਸ ਲਈ ਪਾਪ ਕਰੀਏ ਭਈ ਸ਼ਰੀਅਤ ਦੇ ਹੇਠਾਂ ਨਹੀਂ ਬਲਕਿ ਫਜ਼ਲ ਦੇ ਹੇਠਾਂ ਵਾਂ? ਬਿਲਕੁਲ ਨਹੀਂ। ਕੀ ਤੁਸੀਂ ਨਹੀਂ ਜਾਣਦੇ ਭਈ ਜਿਹਦੀ ਫਰਮਾਬਰਦਾਰੀ ਲਈ ਆਪਣੇ ਆਪ ਨੂੰ ਗੁਲਾਮਾਂ ਵਾਂਗਰ ਹਵਾਲੇ ਕਰ ਦਿੰਦੇ ਹੋ, ਉਹਦੇ ਹੀ ਗੁਲਾਮ ਹੋ ਜਿਹਦੇ ਫਰਮਾਬਰਦਾਰ ਹੋ, ਭਾਵੇਂ ਪਾਪ ਦੇ ਜਿਹਦਾ ਅੰਜਾਮ ਮੌਤ ਏ, ਭਾਵੇਂ ਫਰਮਾਬਰਦਾਰੀ ਦੇ ਜਿਹਦਾ ਅੰਜਾਮ ਰਾਸਤਬਾਜ਼ੀ ਏ। ਪਰ ਰੱਬ ਦਾ ਸ਼ੁਕਰ ਏ ਭਈ ਭਾਵੇਂ ਤੁਸੀਂ ਪਾਪ ਦੇ ਗੁਲਾਮ ਸੀ, ਫਿਰ ਵੀ ਦਿਲੋਂ ਉਹਦੀ ਤਾਲੀਮ ਦੇ ਫਰਮਾਬਰਦਾਰ ਹੋ ਗਏ ਜਿਹਦੇ ਸਾਂਚੇ ਵਿੱਚ ਤੁਸੀਂ ਢਾਲੇ ਗਏ ਸੀ ਤੇ ਪਾਪ ਤੋਂ ਆਜ਼ਾਦ ਹੋ ਕੇ ਰਾਸਤਬਾਜ਼ੀ ਦੇ ਗੁਲਾਮ ਹੋ ਗਏ। ਮੈਂ ਤੁਹਾਡੀ ਇਨਸਾਨੀ ਕਮਜ਼ੋਰੀ ਦੇ ਪਾਰੋਂ ਇਨਸਾਨੀ ਤੌਰ ਤੇ ਆਖਦਾ ਵਾਂ, ਜਿਵੇਂ ਤੁਸੀਂ ਆਪਣੇ ਅਜ਼ਾ ਬਦਕਾਰੀ ਕਰਨ ਨੂੰ ਨਾਪਾਕੀ ਤੇ ਬਦਕਾਰੀ ਦੇ ਗੁਲਾਮੀ ਦੇ ਹਵਾਲੇ ਕੀਤੇ ਸੀ, ਉਸੇ ਤਰ੍ਹਾਂ ਹੁਣ ਆਪਣੇ ਅਜ਼ਾ ਪਾਕ ਹੋਣ ਨੂੰ ਰਾਸਤਬਾਜ਼ੀ ਦੀ ਗੁਲਾਮੀ ਦੇ ਹਵਾਲੇ ਕਰ ਦਿਓ, ਕਿਉਂ ਜੇ ਜਦ ਤੁਸੀਂ ਪਾਪ ਦੇ ਗੁਲਾਮ ਸੀ ਤੇ ਰਾਸਤਬਾਜ਼ੀ ਦੇ ਇਤਬਾਰ ਨਾਲ ਆਜ਼ਾਦ ਸੀ। ਇਸ ਲਈ ਜਿਨ੍ਹਾਂ ਗੱਲਾਂ ਤੋਂ ਹੁਣ ਤੁਸੀਂ ਸ਼ਰਮਿੰਦਾ ਹੋ, ਉਹਨਾਂ ਨਾਲ ਤੁਸੀਂ ਉਸ ਵੇਲੇ ਕੀ ਫਲ ਪਾਉਂਦੇ ਸੀ, ਕਿਉਂ ਜੇ ਉਹਨਾਂ ਦੀ ਅਖੀਰ ਤੇ ਮੌਤ ਏ। ਪਰ ਹੁਣ ਪਾਪ ਤੋਂ ਆਜ਼ਾਦ ਤੇ ਰੱਬ ਦੇ ਗੁਲਾਮ ਹੋ ਕੇ ਤੁਹਾਨੂੰ ਆਪਣਾ ਫਲ ਮਿਲਿਆ, ਜਿਹਦੇ ਤੋਂ ਪਾਕੀਜ਼ਗੀ ਹਾਸਲ ਹੁੰਦੀ ਏ ਤੇ ਇਹਦਾ ਅੰਜਾਮ ਹਮੇਸ਼ਾ ਦੀ ਹਯਾਤੀ ਏ। ਕਿਉਂ ਜੇ ਪਾਪ ਦੀ ਮਜ਼ਦੂਰੀ ਮੌਤ ਏ, ਪਰ ਰੱਬ ਦੀ ਬਖਸ਼ਿਸ਼ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਹਯਾਤੀ ਏ। ਮੱਤੀ। ਇਸ ਲਈ ਚਾਹੀਦਾ ਏ ਭਈ ਤੁਸੀਂ ਕਾਮਲ ਹੋਵੋ, ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਨਸਾਨ ਪਾਪ, ਬਿਮਾਰੀ ਤੇ ਮੌਤ ਦੇ ਲਾਇਕ ਨਹੀਂ। ਅਸਲੀ ਇਨਸਾਨ ਪਾਕੀਜ਼ਗੀ ਤੋਂ ਵੱਖਰਾ ਨਹੀਂ ਹੋ ਸਕਦਾ। ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਨੇ ਯਿਸੂ ਨੂੰ ਪਾਪ, ਬਿਮਾਰੀ ਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਿਰ ਕਰਨਾ ਸੀ, ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਏ ਤੇ ਜੋ ਉਹ ਇਨਸਾਨ ਲਈ ਕਰਦਾ ਏ। ਇਹ ਮੰਨਣਾ ਭਈ ਮਾਦੇ ਵਿੱਚ ਹਯਾਤੀ ਏ ਤੇ ਇਹ ਭਈ ਪਾਪ, ਬਿਮਾਰੀ ਤੇ ਮੌਤ ਰੱਬ ਦੇ ਬਣਾਏ ਹੋਏ ਨੇ, ਇਹ ਗਲਤੀ ਕਦੋਂ ਸਾਹਮਣੇ ਆਵੇਗੀ? ਇਹ ਕਦੋਂ ਸਮਝਿਆ ਜਾਵੇਗਾ ਭਈ ਮਾਦੇ ਵਿੱਚ ਨਾ ਤੇ ਜ਼ਹਾਨਤ, ਹਯਾਤੀ ਏ ਤੇ ਨਾ ਹੀ ਅਹਿਸਾਸ ਏ, ਤੇ ਇਹ ਭਈ ਇਹਦਾ ਉਲਟ ਅਮਾਨ ਸਾਰਿਆਂ ਦੁੱਖਾਂ ਦਾ ਫਲਦਾਰ ਵਸੀਲਾ ਏ। ਰੱਬ ਨੇ ਸਭ ਕੁਝ ਸਿਆਣ ਦੇ ਰਾਹੀਂ ਬਣਾਇਆ ਤੇ ਸਭ ਕੁਝ ਕਾਮਲ ਤੇ ਅਬਦੀ ਬਣਾਇਆ। ਇੱਥੇ ਬਸ ਇੱਕ ਬੁਨਿਆਦੀ ਵਜ੍ਹਾ ਏ, ਇਸ ਲਈ ਕਿਸੇ ਹੋਰ ਵਜ੍ਹਾ ਦਾ ਕੋਈ ਅਸਰ ਨਹੀਂ ਹੋ ਸਕਦਾ ਤੇ ਇੱਥੇ ਸਿਫਰ ਵਿੱਚ ਕੋਈ ਅਸਲੀਅਤ ਨਹੀਂ ਹੋ ਸਕਦੀ ਜਿਹੜੀ ਇਸ ਆਲਾ ਤੇ ਕੱਲੀ ਵਜ੍ਹਾ ਤੋਂ ਮਾਖੂਜ਼ ਨਹੀਂ ਹੋ ਸਕਦੀ। ਪਾਪ, ਬਿਮਾਰੀ ਤੇ ਮੌਤ ਹਸਤੀ ਦੀ ਸਾਇੰਸ ਨਾਲ ਤਾਲੁਕ ਨਹੀਂ ਰੱਖਦੇ। ਇਹ ਗਲਤੀਆਂ ਨੇ ਜਿਹੜੀਆਂ ਸੱਚਾਈ, ਹਯਾਤੀ ਜਾਂ ਪਿਆਰ ਦਾ ਟੇਵਾ ਲਾਉਂਦੀਆਂ ਨੇ। ਯਿਸੂ ਗਲਤੀ ਦੇ ਸਾਰੇ ਭੇਸ ਬੇਨਕਾਬ ਕਰਦਾ ਏ ਜਦੋਂ ਉਹਦੀਆਂ ਤਾਲੀਮਾਂ ਨੂੰ ਸਮਝਿਆ ਜਾਂਦਾ ਏ। ਤਮਸੀਲ ਤੇ ਬਹਿਸ ਦੇ ਰਾਹੀਂ ਉਹ ਚੰਗਿਆਈ ਤੋਂ ਬਦੀ ਪੈਦਾ ਕਰਨ ਦੇ ਅਦਮ ਇਮਕਾਨ ਨੂੰ ਵਾਜ਼ਿਹ ਕਰਦਾ ਏ ਤੇ ਉਹ ਸਾਇੰਸੀ ਤੌਰ ਤੇ ਇਸ ਵੱਡੀ ਅਸਲੀਅਤ ਨੂੰ ਬਿਆਨ ਕਰਦਾ ਏ, ਮੌਜਜ਼ਿਆਂ ਨੂੰ ਸਾਬਤ ਕਰਦਿਆਂ ਹੋਏ ਭਈ ਪਾਪ, ਬਿਮਾਰੀ ਤੇ ਮੌਤ ਉਹ ਅਕੀਦੇ, ਧੋਖੇ ਵਾਲੀਆਂ ਗਲਤੀਆਂ ਨੇ ਜਿਨ੍ਹਾਂ ਨੂੰ ਉਹ ਤਬਾਹ ਕਰ ਸਕਦਾ ਏ ਤੇ ਉਹਨੇ ਕੀਤਾ ਵੀ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਸ਼ਬੀਹ ਏ। ਇਲਾਹੀ ਫਿਤਰਤ ਨੂੰ ਮਸੀਹ ਯਿਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਏ।
ਜਿਨ੍ਹਾਂ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਰ ਕੀਤੀ ਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੇ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਤੇ ਮਰਨ ਨੂੰ ਜ਼ਾਹਰ ਕਰਦੀ ਏ। ਸਾਇੰਸੀ ਹਸਤੀ ਤੇ ਇਲਾਹੀ ਸ਼ਿਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਤੇ ਖਿਆਲ, ਕਾਮਲ ਰੱਬ ਤੇ ਕਾਮਲ ਇਨਸਾਨ ਸੋਚ ਤੇ ਇਜ਼ਹਾਰ ਦੀ ਨਿਉ ਦੇ ਤੌਰ ਤੇ ਸ਼ਾਮਲ ਹੁੰਦੇ ਨੇ। ਜੇ ਇਨਸਾਨ ਕਦੀ ਕਾਮਲ ਸੀ ਪਰ ਹੁਣ ਆਪਣੀ ਕਾਮਲੀਅਤ ਗਵਾ ਬੈਠਾ ਏ ਤੇ ਫਿਰ ਇਨਸਾਨ ਰੱਬ ਦੀ ਸ਼ਬੀਹ ਦਾ ਅਕਸ ਆਪਣੇ ਅੰਦਰ ਕਦੀ ਨਹੀਂ ਰੱਖਦੇ। ਗਵਾਚੀ ਹੋਈ ਸ਼ਬੀਹ ਕੋਈ ਸ਼ਬੀਹ ਨਹੀਂ ਏ। ਇਲਾਹੀ ਅਕਸ ਵਿੱਚ ਅਸਲੀ ਮੁਸ਼ਾਬਤ ਕਦੀ ਨਹੀਂ ਗਵਾਚ ਸਕਦੀ। ਇਹਨੂੰ ਸਮਝਦਿਆਂ ਹੋਏ ਯਿਸੂ ਨੇ ਆਖਿਆ, ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਬਣੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਏ। ਰੱਬ ਜਾਂ ਚੰਗਿਆਈ ਨੇ ਇਨਸਾਨ ਨੂੰ ਕਦੀ ਪਾਪ ਕਰਨ ਦੇ ਕਾਬਲ ਪੈਦਾ ਨਹੀਂ ਕੀਤਾ। ਇਹ ਚੰਗਿਆਈ ਦੇ ਖਿਲਾਫ ਏ, ਯਾਨੀ ਬਦੀ ਏ, ਜਿਹੜੀ ਇਨਸਾਨ ਨੂੰ ਬਦੀ ਕਰਨ ਦੇ ਕਾਬਲ ਬਣਾਉਣ ਦੀ ਵਿਖਾਲੀ ਦਿੰਦੀ ਏ। ਇਸ ਲਈ ਬਦੀ ਭਰਮ ਦੇ ਸਿਵਾ ਕੁਝ ਨਹੀਂ ਤੇ ਇਹਦੀਆਂ ਅਸਲੀ ਨਿਯਮਾਂ ਬਿਲਕੁਲ ਨਹੀਂ। ਬਦੀ ਇੱਕ ਝੂਠਾ ਅਕੀਦਾ ਏ, ਰੱਬ ਇਹਦਾ ਬਣਾਉਣ ਵਾਲਾ ਨਹੀਂ ਏ। ਬਦੀ ਦਾ ਫਰਜ਼ੀ ਵਾਰਸ ਇੱਕ ਝੂਠ ਏ। ਬਾਈਬਲ ਵਾਜ਼ਾ ਕਰਦੀ ਏ, ਸਾਰੀਆਂ ਸ਼ੈਵਾਂ ਉਹਦੇ ਇਲਾਹੀ ਕਲਾਮ ਦੇ ਰਾਹੀਂ ਪੈਦਾ ਹੋਈਆਂ ਤੇ ਜੋ ਕੁਝ ਵੀ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਾ ਹੋਈ। ਇਹ ਇਲਾਹੀ ਸਾਇੰਸ ਦੀ ਹਮੇਸ਼ਾ ਦੀ ਅਸਲੀਅਤ ਏ। ਜੇ ਪਾਪ, ਬਿਮਾਰੀ ਤੇ ਮੌਤ ਨੂੰ ਅਦਮ ਦੇ ਤੌਰ ਤੇ ਸਮਝਿਆ ਜਾਵੇ ਤੇ ਉਹ ਗਾਇਬ ਹੋ ਜਾਣਗੇ, ਜਿਵੇਂ ਬਖਾਰਾਤ ਸੂਰਜ ਦੇ ਅੱਗੇ ਪਿਘਲ ਜਾਂਦੇ ਨੇ। ਇਸੇ ਤਰ੍ਹਾਂ ਬਦੀ ਚੰਗਿਆਈ ਦੀ ਅਸਲੀਅਤ ਦੇ ਸਾਹਮਣੇ ਗਾਇਬ ਹੋ ਜਾਵੇਗੀ। ਇੱਕ ਨੇ ਦੂਜੀ ਨੂੰ ਲਾਜ਼ਮੀ ਲੁਕੋ ਦੇਣਾ ਏ ਤੇ ਫਿਰ ਚੰਗਿਆਈ ਨੂੰ ਅਸਲੀਅਤ ਦੇ ਤੌਰ ਤੇ ਚੁਣਨਾ ਕਿੰਨਾ ਅਹਿਮ ਏ। ਇਨਸਾਨ ਰੱਬ ਯਾਨੀ ਰੂਹ ਦਾ ਮੁਆਵਨ ਏ, ਹੋਰ ਕਿਸੇ ਦਾ ਨਹੀਂ। ਰੱਬ ਦਾ ਹੋਣਾ ਲਾਮਤਨਾਹੀ, ਆਜ਼ਾਦੀ, ਹਮਾਂਗੀ ਤੇ ਬਹੁਤ ਜ਼ਿਆਦਾ ਸਕੂਨ ਦਾ ਹੋਣਾ ਏ। ਜਿੱਥੇ ਕਿਤੇ ਰੱਬ ਦਾ ਰੂਹ ਏ ਉੱਥੇ ਆਜ਼ਾਦੀ ਏ। ਯੂਰ ਦੇ ਆਸ਼ਕਾਹਨ ਵਾਂਗਰ ਪਾਕ ਤਰੀਨ ਥਾਂ ਵਿੱਚ ਦਾਖਲ ਹੋਣ ਲਈ ਇਨਸਾਨ ਆਜ਼ਾਦ ਏ, ਯਾਨੀ ਰੱਬ ਦੀ ਸਲਤਨਤ ਵਿੱਚ। ਕ੍ਰਿਸਚਨ ਸਾਇੰਸ ਦੇ ਸ਼ਿਫਾ ਦੇਣ ਵਾਲੇ ਲਈ ਬਿਮਾਰੀ ਇੱਕ ਸੁਫਨਾ ਏ ਜਿਹਦੇ ਤੋਂ ਮਰੀਜ਼ ਨੂੰ ਜਾਗਣ ਦੀ ਲੋੜ ਏ। ਇਲਾਜ ਕਰਨ ਵਾਲਿਆਂ ਨੂੰ ਬਿਮਾਰੀ ਅਸਲੀ ਨਹੀਂ ਲੱਗਣੀ ਚਾਹੀਦੀ, ਕਿਉਂ ਜੇ ਇਹ ਗੱਲ ਮੰਨਣ ਦੇ ਕਾਬਲ ਏ ਭਈ ਮਰੀਜ਼ ਨੂੰ ਠੀਕ ਕਰਨ ਦਾ ਤਰੀਕਾ ਇਹ ਹੈ ਭਈ ਉਹਨੂੰ ਬਿਮਾਰੀ ਗੈਰ ਅਸਲੀ ਜ਼ਾਹਰ ਕੀਤੀ ਜਾਵੇ। ਇਹ ਕਰਨ ਲਈ ਇਲਾਜ ਕਰਨ ਵਾਲੇ ਨੂੰ ਸਾਇੰਸ ਵਿੱਚ ਬਿਮਾਰੀ ਦੀ ਗੈਰ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ। ਇਹ ਗੱਲ ਵਾਜ਼ਿਹ ਤੌਰ ਤੇ ਧਿਆਨ ਵਿੱਚ ਰੱਖੋ ਭਈ ਇਨਸਾਨ ਰੱਬ ਦੀ ਔਲਾਦ ਏ, ਨਾ ਭਈ ਬੰਦੇ ਦੀ। ਭਈ ਇਨਸਾਨ ਰੂਹਾਨੀ ਏ, ਨਾ ਭਈ ਮਾਦੀ। ਭਈ ਜਿੰਦ ਰੂਹ ਏ, ਮਾਦੇ ਦੇ ਬਾਹਰ, ਇਹਦੇ ਅੰਦਰ ਕਦੀ ਵੀ ਨਹੀਂ। ਬਦਨ ਨੂੰ ਅਹਿਸਾਸ ਤੇ ਹਯਾਤੀ ਦਿੰਦਾ ਏ। ਇਹ ਸਮਝਣ ਲਈ ਇਹ ਬਿਮਾਰੀ ਦਾ ਸੁਫਨਾ ਤੋੜਦਾ ਏ ਭਈ ਬਿਮਾਰੀ ਇਨਸਾਨੀ ਸਿਆਣ ਤੋਂ ਬਣਦੀ ਏ, ਨਾ ਭਈ ਮਾਦੇ ਤੋਂ ਤੇ ਨਾ ਹੀ ਇਲਾਹੀ ਸਿਆਣ ਤੋਂ। ਮਸੀਹੀ ਲਿਹਾਜ਼ ਨਾਲ ਸਾਇੰਸੀ ਅਸਲੀਅਤ ਹਿੱਸੀ ਤੌਰ ਤੇ ਗੈਰ ਅਸਲੀਅਤ ਏ। ਪਾਪ, ਬਿਮਾਰੀ ਜੋ ਕੁਝ ਵੀ ਮਾਦੀ ਹਿੱਸ ਨੂੰ ਅਸਲੀ ਵਿਖਾਲੀ ਦਿੰਦਾ ਏ ਉਹ ਇਲਾਹੀ ਸਾਇੰਸ ਵਿੱਚ ਗੈਰ ਅਸਲੀ ਏ। ਜਿਸਮਾਨੀ ਹਿੱਸਾਂ ਤੇ ਸਾਇੰਸ ਹਮੇਸ਼ਾ ਤੋਂ ਮੁਖਾਲਫ ਰਹੇ ਨੇ ਤੇ ਹਮੇਸ਼ਾ ਰਹਿਣਗੇ ਜਦ ਤੀਕਰ ਜਿਸਮਾਨੀ ਹਿੱਸਾਂ ਦੀ ਗਵਾਹੀ ਪੂਰੇ ਤੌਰ ਤੇ ਕ੍ਰਿਸਚਨ ਸਾਇੰਸ ਨੂੰ ਮੰਨ ਨਹੀਂ ਲੈਂਦੀ। ਸੱਚਾਈ ਦੀ ਅਜਿਹੀ ਮਜ਼ਬੂਤ ਤਰੀਨ ਗਵਾਹੀ ਰੱਖਦਿਆਂ ਹੋਏ ਜਿਹੜੀ ਗਲਤੀ ਦੀ ਗਵਾਹੀ ਦੇ ਖਿਲਾਫ ਏ, ਇੱਕ ਮਸੀਹੀ ਦੂਜੀ ਨੂੰ ਜਾਂ ਬਿਮਾਰੀ ਜਾਂ ਪਾਪ ਦੀ ਸ਼ਕਲ ਵਿੱਚ ਕਿਵੇਂ ਅਸਲੀ ਜਾਂ ਸੱਚੀ ਮੰਨ ਸਕਦਾ ਏ। ਸਾਰਿਆਂ ਨੂੰ ਇਹ ਮੰਨਣਾ ਚਾਹੀਦਾ ਏ ਭਈ ਮਸੀਹ ਰਾਹ, ਸੱਚਾਈ ਤੇ ਹਯਾਤੀ ਏ ਤੇ ਇਹ ਭਈ ਕਾਦਰ ਮੁਤਲਕ ਸੱਚ ਯਕੀਨਨ ਗਲਤੀ ਨੂੰ ਤਬਾਹ ਕਰਦਾ ਏ। ਇਸ ਦੌਰ ਨੇ ਪੂਰੇ ਤੌਰ ਤੇ ਜਿਨ੍ਹਾਂ ਦੇ ਬਾਰੇ ਅਕੀਦਿਆਂ ਦੇ ਫਹਿਮ ਨੂੰ ਨਹੀਂ ਸਮਝਿਆ ਏ, ਇਹ ਹਲੇ ਵੀ ਇਹਨੂੰ ਥੋੜਾ ਬਹੁਤ ਮੰਨਦਾ ਏ। ਵੇਲਾ ਹਲੇ ਅਬਦੀਅਤ, ਲਾਫਾਨੀਅਤ ਤੇ ਪੂਰੀ ਅਸਲੀਅਤ ਤਿਕਰ ਨਹੀਂ ਅਪੜਿਆ। ਸਾਰੀ ਅਸਲੀਅਤ ਅਬਦੀ ਏ। ਕਾਮਲੀਅਤ ਅਸਲੀਅਤ ਨੂੰ ਸਾਹਮਣੇ ਲਿਆਉਂਦੀ ਏ। ਕਾਮਲੀਅਤ ਬਾਝੋਂ ਕੁਝ ਵੀ ਪੂਰੇ ਤੌਰ ਤੇ ਅਸਲੀ ਨਹੀਂ ਏ। ਜਦੋਂ ਤਿਕਰ ਕਾਮਲੀਅਤ ਜ਼ਾਹਰ ਨਹੀਂ ਹੁੰਦੀ ਤੇ ਅਸਲੀਅਤ ਤਿਕਰ ਨਹੀਂ ਅਪੜਦੀ, ਸਾਰੀਆਂ ਸ਼ੈਵਾਂ ਗਾਇਬ ਹੋਣੀਆਂ ਜਾਰੀ ਰਹਿਣਗੀਆਂ। ਸਾਨੂੰ ਹਰ ਥਾਂ ਤੇ ਜਿਨ੍ਹਾਂ ਦੇ ਬਾਰੇ ਗੱਲਾਂ ਕਰਨ ਨੂੰ ਤਰਕ ਕਰਨਾ ਚਾਹੀਦਾ ਏ। ਸਾਨੂੰ ਤੋਹਮ ਪ੍ਰਸਤੀ ਦੇ ਕੁਝ ਹੋਣ ਨੂੰ ਮੰਨਣਾ ਜਾਰੀ ਨਹੀਂ ਰੱਖਣਾ ਚਾਹੀਦਾ, ਬਲਕਿ ਸਾਨੂੰ ਇਹਦੇ ਸਾਰੇ ਅਕੀਦਿਆਂ ਉੱਤੇ ਗੌਰ ਕਰਨਾ ਚਾਹੀਦਾ ਏ ਤੇ ਸਿਆਣੇ ਬਣਨਾ ਚਾਹੀਦਾ ਏ। ਜਦ ਅਸੀਂ ਸਿੱਖਦੇ ਹਾਂ ਕਿ ਗਲਤੀ ਅਸਲ ਨਹੀਂ ਏ, ਅਸੀਂ ਤਰੱਕੀ ਲਈ ਤਿਆਰ ਹੋ ਜਾਵਾਂਗੇ। ਜਿਹੜੀਆਂ ਸ਼ੈਵਾਂ ਪਿੱਛਾ ਰਹਿ ਗਈਆਂ ਨੇ ਉਹਨਾਂ ਨੂੰ ਭੁੱਲ ਕੇ। ਯਿਸੂ ਨੇ ਸਾਇੰਸ ਵਿੱਚ ਕਾਮਲ ਬੰਦੇ ਨੂੰ ਵੇਖਿਆ ਜਿਹੜਾ ਉਹਦੇ ਉੱਤੇ ਉੱਥੇ ਜ਼ਾਹਰ ਹੋਇਆ ਜਿੱਥੇ ਪਾਪ ਕਰਨ ਵਾਲਾ ਫਾਨੀ ਇਨਸਾਨ
ਲਾਫਾਨੀ ਉੱਤੇ ਜ਼ਾਹਰ ਹੋਇਆ। ਉਸ ਕਾਮਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਛਬੀ ਤੇ ਸੂਰਤ ਨੂੰ ਵੇਖਿਆ ਤੇ ਇਨਸਾਨ ਦੇ ਐਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਸਾਨੂੰ ਖਿਆਲਾਂ ਵਿੱਚ ਕਾਮਲ ਨਮੂਨੇ ਬਣਾਉਣੇ ਚਾਹੀਦੇ ਨੇ ਤੇ ਉਹਨਾਂ ਉੱਤੇ ਲਗਾਤਾਰ ਧਿਆਨ ਕਰਨਾ ਚਾਹੀਦਾ ਏ, ਨਹੀਂ ਤੇ ਅਸੀਂ ਉਹਨਾਂ ਨੂੰ ਕਦੀ ਵੱਡੀਆਂ ਤੇ ਸ਼ਰੀਫਾਨਾ ਹਯਾਤੀਆਂ ਵਿੱਚ ਨਕਸ਼ ਨਹੀਂ ਕਰ ਸਕਦੇ। ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸਿਹਤ, ਪਾਕੀਜ਼ਗੀ, ਪਿਆਰ, ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ ਤੇ ਇਹ ਪਾਪ, ਬਿਮਾਰੀ ਤੇ ਮੌਤ ਤਲਫ ਹੋਣ ਤੀਕਰ ਘੱਟ ਹੁੰਦੇ ਜਾਣਗੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।